ਜੇ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੋਈ ਹੈ ਤੇ ਉਹ ਉਹਨਾਂ ਦਾ ਨਥੂਰਾਮ ਗੋਡਸੇ ਦਾ ਵੀ ਮੰਦਿਰ ਬਣ ਸਕਦਾ ਹੈ। 2 ਅਕਤੂਬਰ ਜਿਹੜਾ ਗਾਂਧੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਉੱਥੇ ਨਥੂਰਾਮ ਗੋਡਸੇ ਨੂੰ ਟ੍ਰਿਬਿਊਟਸ ਦਿੱਤੀਆਂ ਜਾ ਰਹੀਆਂ ਸੀ। ਹਿੰਦੂ ਮਹਾਸਭਾ ਨੇ ਉਵੇਂ ਹੀ, ਔਰ ਪ੍ਰਗਵੀ ਸਾਧਵੀ ਪ੍ਰਗਿਆ ਔਰ ਦੂਜੇ ਉਹਦੇ 'ਚ ਸ਼ਮੂਲੀਅਤ ਕਰਦੇ ਨੇ। ਸਾਵਰਕਰ ਸਾਡਾ ਲੀਡਰ ਹੁੰਦਾ, ਪਾਕਿਸਤਾਨ ਨਹੀਂ ਸੀ ਬਣਦਾ। ਹੁਣ ਇਹ ਕਿਤਾਬ ਦਾ ਟਾਈਟਲ ਹੀ ਹੈ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਕਹਿ ਰਿਹਾ ਹੈ ਸਾਵਰਕਰ ਐਜ਼ ਐਨ ਆਈਕਨ ਆਫ ਇੰਡੀਅਨ ਹਿਸਟਰੀ। ਇਹ ਮੋਹਨ ਭਾਗਵਤ ਕਹਿ ਰਿਹਾ ਹੈ he was an icon of Indian history and will remain so। ਉਹਨਾਂ ਕਿਹਾ ਜੀ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ, ਪਰ ਉਹ ਜਿਹੜਾ ਉਹਨੂੰ ਘਟੀਆ ਦੇਖਣਾ ਇਹ ਠੀਕ ਨਹੀਂ ਹੈ। ਔਰ ਇਹ ਸਾਰੇ ਦੇ ਥੱਲੇ ਸਾਵਰਕਰ was very forthright in saying India's relations with other countries should depend on how ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 20ਵੀਂ ਸਦੀ ਦੇ ਸ਼ੁਰੂ ਵਿੱਚ ਸਾਵਰਕਰ ਨਾਂ ਦੇ ਇੱਕ ਨਸਲਵਾਦੀ ਨੇ ਹਿੰਦੂਤਾਵਾ ਵਿਚਾਰਧਾਰਾ ਨੂੰ ਜਨਮ ਦਿੱਤਾ ਸੀ, ਜਿਸ ਨੇ ਮੁਸਲਮਾਨਾਂ ਤੇ ਈਸਾਈਆਂ ਦੇ ਖਿਲਾਫ ਨਫ਼ਰਤ ਅਤੇ ਹਿੰਸਾ ਨੂੰ ਭੜਕਾਇਆ। ਇਹੀ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਬਣਿਆ ਅਤੇ ਗਾਂਧੀ ਨੂੰ ਮਾਰਨ ਦੀ ਸਾਜ਼ਿਸ਼ ਦਾ ਮੁੱਖ ਦੋਸ਼ੀ ਵੀ। ਸੋ ਮੋਦੀ ਸਰਕਾਰ ਸਾਵਰਕਰ ਨੂੰ ਵੀਰ ਯਾਨੀ ਕਿ ਬਹਾਦਰ ਕਹਿ ਕੇ ਬੁਲਾਉਂਦੀ ਹੈ ਅਤੇ ਉਸ ਦੀ ਵਿਚਾਰਧਾਰਾ ਉੱਪਰ ਹੀ ਸਰਕਾਰ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇਮੈਜਿਨ ਕਰੋ ਕਿ ਜੇ ਹਿਟਲਰ ਔਰ ਮੁਸੋਲਿਨੀ ਜੀ ਉਹ ਜਿੱਤ ਜਾਂਦੇ, ਫਿਰ ਹਿਟਲਰ ਦਾ ਰੁਤਬਾ ਕੀ ਹੁੰਦਾ, ਮੁਸੋਲਿਨੀ ਦਾ ਕੀ ਹੁੰਦਾ ਜੀ, ਔਰ ਡੈਮੋਕ੍ਰੇਸੀ, ਹਿਊਮਨ ਰਾਈਟਸ ਜਾਂ ਇਕੁਆਲਿਟੀ ਦਾ ਕਨਸੈਪਟ ਕਿਵੇਂ ਡਸਟਬਿਨ ਵਿੱਚ ਗਵਾਚਿਆ ਹੁੰਦਾ। ਭਾਰਤ ਦੇ ਮਾਮਲੇ 'ਚ ਇਵੇਂ ਹੀ ਹੋਇਆ। ਬਿਲਕੁਲ। ਉਹ ਹਿੰਦੂਤਵਾਦੀ ਆਈਡੀਓਲੋਜੀ ਜਿਹਨੂੰ 20ਵੀਂ ਸਦੀ ਦੀ ਬਿਗਨਿੰਗ 'ਚ ਸਾਵਰਕਰ, ਲਾਲਾ ਲਾਜਪਤ ਰਾਏ, ਜਿਨ੍ਹਾਂ ਨੇ ਕਲੀਅਰਲੀ 2 ਨੇਸ਼ਨਸ ਦੀ ਗੱਲ ਕੀਤੀ। ਔਰ ਜੇ ਤੁਸੀਂ ਸਾਵਰਕਰ, ਬੇਸ਼ੱਕ ਉਸ ਦੀ ਪਹਿਲੇ ਸ਼ੁਰੂਆਤੀ ਦੌਰ 'ਚ ਉਹਨੇ 1857 ਦੇ ਗਦਰ ਨੂੰ ਫਰੀडम ਫਾਈਟਿੰਗ ਕਹਿ ਕੇ, ਕਿਉਂਕਿ ਉਹਦੇ 'ਚ ਮੁਸਲਮਾਨਾਂ ਦੀ ਵੱਡੀ ਕੰਟਰੀਬਿਊਸ਼ਨ ਸੀ, ਉਹਦੇ ਨਾਲ ਉਹਨੇ ਆਪਣੀ ਸ਼ੁਰੂਆਤ ਕੀਤੀ। ਔਰ ਹੌਲੀ ਹੌਲੀ ਉਹ ਇਸ ਕਦਰ ਨਾਜ਼ੀਜ਼ਮ ਔਰ ਫਾਸ਼ਿਜ਼ਮ ਵਾਲੀਆਂ ਵਿਚਾਰਧਾਰਾਵਾਂ ਵੱਲ ਚੁੱਕਿਆ ਕਿ ਉਹਨੇ ਜਿਸ ਅੰਦਾਜ਼ ਦੇ ਵਿੱਚ ਫਿਰ ਇਸਲਾਮ ਔਰ ਕ੍ਰਿਸਚੀਅਨਿਟੀ ਜਦੋਂ ਉਹਨੇ ਸ਼ੁਰੂਆਤ ਕੀਤੀ, ਹਾਲਾਂ ਹੈਡਗਵੇਅਰ ਜਾਂ ਗੋਲਵਲਕਰ ਜਿਹੜਾ ਬੰਚ ਆਫ ਥਾਟਸ ਉਹਨੇ ਲਿਖਿਆ, ਇਹ ਇੱਕ ਡਿਫਰੈਂਟ ਐਂਗਲ ਤੋਂ, ਇਹ ਤਾਂ ਸਨਾਤਨੀ ਹਿੰਦੂ ਧਰਮ ਨੂੰ ਐਸਟੈਬਲਿਸ਼ ਕਰਨ ਔਰ ਹਿੰਦੁਸਤਾਨ ਦੀ ਗੱਲ ਕੀਤੀ। ਔਰ ਉਹ ਇਨਫਲੂਐਂਸ, ਹਾਲਾਂਕਿ ਸਾਵਰਕਰ ਕਦੇ ਵੀ RSS ਦਾ ਚੀਫ ਨਹੀਂ ਰਿਹਾ ਜਾਂ RSS ਦੇ ਨਾਲ, ਲੇਕਿਨ ਕਿਉਂਕਿ ਇਹ ਇੱਕੋ ਵੇਲੇ ਇਹ ਵਿਚਾਰਧਾਰਾਵਾਂ, ਇੱਕ ਪਾਸੇ ਸਾਵਰਕਰ ਦਾ ਹਿੰਦੂਤਵਾ ਜਿਸ ਦਾ ਫਾਲੋਅਰ ਫਿਰ ਨਥੂਰਾਮ ਗੋਡਸੇ ਵੀ ਬਣਿਆ, ਜਿਹੜਾ ਨਥੂਰਾਮ ਗੋਡਸੇ RSS ਟ੍ਰੇਨਡ ਸੀ। ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਬਣਿਆ, ਕਿਉਂਕਿ ਹਿੰਦੂ ਮਹਾਸਭਾ ਜਿਹਨੂੰ ਮਦਨ ਮੋਹਨ ਮਾਲਵੀਆ ਜਿਹੜਾ ਬ੍ਰਿਟਿਸ਼ ਰਿਟਰਨਡ ਵਕੀਲ ਸੀ, ਕਾਂਗਰਸ 'ਚ ਉਹਨੇ ਆਪਣਾ ਕਰੀਅਰ ਸ਼ੁਰੂ ਕੀਤਾ, ਲੇਕਿਨ ਉਹਨੂੰ ਗਾਂਧੀ ਦਾ, ਜਿਹੜਾ ਗਾਂਧੀ ਨੇ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸੀ, ਭਾਵੇਂ ਉਹਨੇ ਇੱਕ ਆਪਣੀ ਲੰਬੀ ਸੋਚ ਨਾਲ ਪਾਇਆ ਹੋਇਆ ਸੀ ਕਿ ਮੁਸਲਮਾਨਾਂ ਨੂੰ ਔਰ ਬਾਕੀ ਅਕਲੀਅਤਾਂ ਨੂੰ ਕਿਵੇਂ ਫੋਹਣਾ, ਪਰ ਮਦਨ ਮੋਹਨ ਮਾਲਵੀਆ ਨੂੰ ਲੱਗਦਾ ਸੀ ਕਿ ਖੁੱਲ੍ਹ ਕੇ ਇਹ ਹਿੰਦੂ ਮੁਲਕ ਹੈ ਔਰ ਹਿੰਦੂਆਂ ਦੀ ਗੱਲ ਹੋਏ। ਉਹਨੂੰ ਕੋਈ ਜਿਹੜੀ ਹੈ ਕਮਿਊਨਲ ਹਾਰਮਨੀ ਦੇ ਨਾਲ ਉਹਦਾ ਕੋਈ ਮਤਲਬ ਨਹੀਂ ਸੀ। ਹੁਣ ਹਿੰਦੂ ਮਹਾਸਭਾ, ਭਾਵੇਂ ਮਾਲਵੀਆ ਬੁੱਤਾਂ ਦੀ ਪੂਜਾ ਕਰਨ ਵਾਲਾ ਜਿਹੜਾ ਸਨਾਤਨੀ ਸੀ, ਸਾਵਰਕਰ ਤਾਂ ਨਾਸਤਿਕਤਾ ਦੇ ਨੇੜੇ ਸੀ, ਇਸ ਦੇ ਗੇ ਹੋਣ ਬਾਰੇ ਵੀ ਓਪਨਲੀ ਨੋਨ ਹੈ, ਬੀਫ ਵੀ ਉਹਨੂੰ ਪਸੰਦ ਸੀ। ਲੇਕਿਨ ਅੱਜ ਕਿਉਂ ਹਿੰਦੂ ਤਵੀਆਂ ਨੇ ਉਹਨੂੰ ਆਈਕਨ ਬਣਾ ਕੇ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਉਸ ਦਾ ਬੁੱਤ ਜਿਹੜਾ ਹੈ ਉਹ ਪਾਰਲੀਮੈਂਟ ਦੇ ਸਾਹਮਣੇ ਲਵਾਇਆ। ਜਿਹੜਾ ਅੰਡੇਮਾਨ ਨਿਕੋਬਾਰ, ਜਿਸ ਜੇਲ੍ਹ ਦੇ ਵਿੱਚ 80% ਸਿੱਖ ਕੈਦੀ ਰਹੇ, ਕਾਲਾ ਪਾਣੀ ਜਿਹਨੂੰ ਕਹਿੰਦੇ ਸੀ, ਉਹ, ਲੇਕਿਨ ਉਸ ਅੰਡੇਮਾਨ ਨਿਕੋਬਾਰ ਪੋਰਟ ਬਲੇਅਰ ਜਿਹੜਾ ਉਹਨਾਂ ਦਾ 에ਅਰਪੋਰਟ ਹੈ, ਉਹਦਾ ਨਾਂ ਸਾਵਰਕਰ ਦੇ ਨਾਂ 'ਤੇ ਰੱਖਿਆ। ਉੱਥੇ ਉਹਨੇ ਜੇਲ੍ਹ ਕੱਟੀ। ਪਰ ਇਹ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਜੇਲ੍ਹ 'ਚੋਂ ਉਹਨੇ ਕਿੰਨੇ ਮਾਫੀਨਾਮੇ ਲਿਖੇ ਅੰਗਰੇਜ਼ਾਂ ਨੂੰ, ਉਹਨਾਂ ਦੇ
ਜਿਹੜਾ ਗੁਣ ਗਾਇਨ ਕੀਤੇ ਔਰ ਮਾਫੀ ਮੰਗੀ ਕਿ ਮੈਂ ਗਲਤ ਪਾਸੇ ਆ ਗਿਆ, ਮੈਨੂੰ ਛੱਡੋ। ਔਰ 2-3 ਵਾਰ ਮਰਸੀ ਪਟੀਸ਼ਨਸ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਨੇ ਦੇਖਿਆ ਕਿ ਭਾਈ ਇਹਦੇ ਤਾਂ ਦੰਦ ਹੀ ਨਹੀਂ ਹੈਗੇ ਇਹ, ਔਰ ਬਾਹਰ ਆਉਣ ਤੋਂ ਬਾਅਦ ਜਦੋਂ ਤੁਸੀਂ ਸਾਵਰਕਰ ਦਾ ਕਿਰਦਾਰ ਦੇਖੋ, ਉਹਨੇ ਵਿਦਨ ਸੁਸਾਇਟੀ ਤਾਂ ਨਫ਼ਰਤ ਫੈਲਾਈ ਮੁਸਲਮਾਨਾਂ ਦੇ ਖਿਲਾਫ। ਜਿਵੇਂ ਮੈਂ ਕਿਹਾ ਹਿੰਦੂ ਮਹਾਸਭਾ ਦਾ ਵੀ ਉਹ ਪ੍ਰੈਜ਼ੀਡੈਂਟ ਬਣਿਆ, ਔਰ ਈਵਨ ਕਾਂਗਰਸ ਦੇ ਖਿਲਾਫ ਨੂੰ ਲੱਗਦਾ ਸੀ ਵੀ ਇਹ ਸੈਕੂਲਰਿਜ਼ਮ ਸਾਡੇ ਲਈ ਠੀਕ ਨਹੀਂ ਹੈ। ਔਰ ਉਹਦੇ ਹੀ ਚੇਲੇ ਨਥੂਰਾਮ ਗੋਡਸੇ ਨੇ ਜਿਹੜਾ ਗਾਂਧੀ ਨੂੰ ਮਾਰਿਆ। ਔਰ ਈਵਨ ਇਹੀ ਸਾਵਰਕਰ ਗੋਡਸੇ ਮਾਰਨ ਤੋਂ ਪਹਿਲਾਂ ਸਾਵਰਕਰ ਤੋਂ ਆਸ਼ੀਰਵਾਦ ਲੈ ਕੇ ਗਿਆ। ਸਾਵਰਕਰ ਨੂੰ ਮੇਨ ਜਦੋਂ ਟ੍ਰਾਇਲ ਚੱਲਿਆ ਗਾਂਧੀ ਮਰਡਰ ਦਾ, ਕੰਸਪੀਰੇਸੀ ਦੇ ਵਿੱਚ ਇਹਨੂੰ ਰੱਖਿਆ ਹੋਇਆ ਸੀ, ਇਹ ਜੇਲ੍ਹ 'ਚ ਵੀ ਸੀ। ਗੋਡਸੇ ਔਰ ਉਹਦੇ ਇੱਕ ਹੋਰ ਸਾਥੀ, ਉਹਨੂੰ ਫਾਂਸੀ ਦੀ ਸਜ਼ਾ ਹੋਈ। ਸਾਵਰਕਰ ਨੂੰ ਨਾਟ ਇਨਫ ਐਵੀਡੈਂਸ ਦੇ ਥੱਲੇ ਜਿਹੜਾ ਕੁਝ ਸਾਲਾਂ ਬਾਅਦ ਕੇਸ 'ਚੋਂ ਸ਼ਰਤ ਕੱਢਤਾ ਗਿਆ, ਰਿਹਾ ਕੀਤਾ ਗਿਆ, ਨੈਚੁਰਲ ਮੌਤ ਮਰਿਆ ਉਹ। ਲੇਕਿਨ ਇਹ ਸਾਵਰਕਰ ਦਾ ਜਿਹੜਾ ਸਾਰਾ ਹੀ ਚੈਕਰਡ ਰੈਕਰਡ ਹੈ, ਉਹਦਾ ਨਫ਼ਰਤ ਭਰਿਆ ਹੋਣਾ, ਉਹਦਾ ਮਾਫੀਨਾਮਿਆਂ ਦੇ ਨਾਲ ਨਿਕਲਣਾ, ਔਰ ਆਰਐਸਐਸ 'ਚ ਹੁੰਦਿਆਂ ਉਹਨੇ ਹਰ ਜਿਹੜਾ ਇਸ ਹਿੰਦੂ ਮਹਾਸਭਾ 'ਚ ਹੁੰਦਿਆਂ ਉਹਨੇ ਪੂਰੀ ਤਰ੍ਹਾਂ ਜਿਹੜੀ ਆ ਅੰਗਰੇਜ਼ਾਂ ਦੀ ਮਦਦ ਕੀਤੀ। ਈਵਨ ਸੈਕੰਡ ਵਰਲਡ ਵਾਰ ਦੇ ਵੇਲੇ ਹਾਲਾਂਕਿ ਸਿੱਖਾਂ ਨੇ ਆਪਣੇ ਰੀਜ਼ਨਸ ਕਰਕੇ ਜਿਹੜਾ ਫੌਜੀ ਭਰਤੀ ਦਿੱਤੀ, ਔਰ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ, ਸਾਵਰਕਰ ਉਹਦੇ ਖਿਲਾਫ ਖਲੋਤਾ ਔਰ ਜਿਹੜਾ ਉਹਨੂੰ ਅੰਗਰੇਜ਼ਾਂ ਦੀ ਮਦਦ ਕੀ। ਲੇਕਿਨ ਜੇ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੋਈ ਹੈ ਤੇ ਉਹਨਾਂ ਦਾ ਨਥੂਰਾਮ ਗੋਡਸੇ ਦਾ ਵੀ ਮੰਦਿਰ ਬਣ ਸਕਦਾ ਹੈ। ਹਿੰਦੂ ਮਹਾਸਭਾ ਆ ਹੁਣੇ ਹੀ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਈ 2 ਅਕਤੂਬਰ ਜਿਹੜਾ ਗਾਂਧੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਉੱਥੇ ਨਥੂਰਾਮ ਗੋਡਸੇ ਨੂੰ ਟ੍ਰਿਬਿਊਟਸ ਦਿੱਤੀਆਂ ਜਾ ਰਹੀਆਂ ਸੀ ਹਿੰਦੂ ਮਹਾਸਭਾ ਨੇ ਉਵੇਂ ਹੀ, ਔਰ ਪ੍ਰਗਵੀ ਸਾਧਵੀ ਪ੍ਰਗਿਆ ਔਰ ਦੂਜੇ ਉਹਦੇ ਸ਼ਮੂਲੀਅਤ ਕਰਦੇ ਨੇ। ਇਸੇ ਅੰਦਾਜ਼ 'ਚ ਸਾਵਰਕਰ ਦਾ ਪਾਰਲੀਮੈਂਟ 'ਚ ਬੁੱਤ ਲਾਉਣ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਤੱਕ ਉਹਦੇ ਨਾਂ ਦੇ ਉੱਤੇ ਜਿਹੜਾ ਜੇਲ੍ਹ ਦਾ ਨਾਂ, ਔਰ ਦੂਜਾ ਹੁਣ ਅੱਜ ਜਿਹੜਾ ਇਸ ਇਸ਼ੂ ਨੂੰ ਮੈਂ ਇਸ ਲਈ ਡਿਸਕਸ ਕਰ ਰਿਹਾ ਕਿ ਤੁਸੀਂ ਅੱਜ ਦੇ ਮੀਡੀਆ 'ਚ ਦੇਖੋਗੇ ਉਹ ਰਾਜਨਾਥ ਸਿੰਘ ਦੀ ਸਟੇਟਮੈਂਟ ਹੋਏ ਜਾਂ ਇੱਕ ਕਿਤਾਬ ਜਿਹੜੀ ਸਾਵਰਕਰ ਦੇ ਉੱਤੇ ਉਹਨਾਂ ਨੇ ਇਹਨੇ ਮੋਹਨ ਭਾਗਵਤ ਜਿਹੜਾ ਆਰਐਸਐਸ ਚੀਫ ਹੈ ਉਹਨੇ ਰਿਲੀਜ਼ ਕੀਤੀ ਹੈ, ਔਰ ਇਹ ਕਿਤਾਬ ਹੈ ਵੀਰ ਸਾਵਰਕਰ। ਹੁਣ ਇਹ ਜਿਹੜਾ ਕਾਵਰਡ ਮਾਫੀਨਾਮਾ ਮੰਗ ਕੇ ਦੇ ਕੇ ਬਾਹਰ ਉਹਨੂੰ ਦੇ ਲਈ ਪਹਿਲਾਂ ਤਾਂ ਲਫ਼ਜ਼ ਹੀ ਵੀਰ ਬਹਾਦਰ ਨੂੰ ਕਹਿੰਦੇ ਨੇ, ਅਸੀਂ ਪੰਜਾਬੀ 'ਚ ਭਰਾ ਨੂੰ ਵੀ ਕਹਿੰਦੇ, ਪਰ ਇਹਨਾਂ ਨੇ ਉਹਦਾ ਨਾਂ ਹੀ ਸਾਵਰਕਰ ਦੇ ਨਾਂ ਨਾਲ ਵੀਰ ਜੋੜ ਦਿੱਤਾ ਹੋਇਆ। ਔਰ ਕਿਤਾਬ ਹੈ ਦਾ ਮੈਨ who could have prevented partition। ਇਹਨੂੰ ਇਨਫੋਰਮੇਸ਼ਨ ਕਮਿਸ਼ਨਰ ਉਦੇ ਮੋਹਰਕਰ ਨੇ ਔਰ ਐਕੈਡੈਮਿਕ ਚਿਰਿਓ ਪੰਡਤ ਨੇ ਲਿਖਿਆ। ਹੁਣ ਇਹ ਉਹੀ ਗੱਲ ਕਿ ਬਈ ਜੇ ਸਾਵਰਕਰ ਸਾਡਾ ਲੀਡਰ ਹੁੰਦਾ ਪਾਕਿਸਤਾਨ ਨਹੀਂ ਸੀ ਬਣਨਾ। ਮਤਲਬ ਹੁਣ ਇਹ ਕਿਤਾਬ ਦਾ ਟਾਈਟਲ ਹੀ ਹੈ, ਲੇਕਿਨ ਉਹ ਤੁਹਾਨੂੰ ਹੱਕ ਹੈ ਕਿਸੇ ਨੇ ਜੋ ਜਬਲੀਆਂ ਮਾਰਨੀਆਂ ਨੇ ਕੋਈ ਕਰੇ, ਲੇਕਿਨ ਜਿਹੜੀ ਕਿਵੇਂ ਇੱਕ ਟੋਟਲ ਫੇਲਿਅਰ ਵਾਲੇ ਬੰਦੇ ਨੂੰ ਜਾਂ ਟੋਟਲੀ ਜ਼ਹਿਰ ਭਰੇ ਬੰਦੇ ਨੂੰ ਇੱਕ ਸੇਂਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾ ਰਿਹਾ। ਜਿਵੇਂ ਮੋਦੀ ਬਾਰੇ ਅਮਿਤ ਸ਼ਾਹ ਕਹਿੰਦਾ ਉਹ ਤਾਂ ਡਿਕਟੇਟਰ ਹੈ ਹੀ ਨਹੀਂ, ਮੈਨੂੰ ਤਾਂ ਜ਼ਿੰਦਗੀ 'ਚ ਐਸਾ ਕੋਈ ਬੰਦਾ ਹੀ ਨਹੀਂ ਮਿਲਿਆ ਜਿਹੜਾ ਹਰ ਇੱਕ ਦੀ ਗੱਲ ਇੰਨੇ ਧਿਆਨ ਨਾਲ ਸੁਣੇ। ਔਰ ਜਿਵੇਂ ਔਰ ਮੋਦੀ ਤਾਲਿਬਾਨ ਨੂੰ ਕਹਿ ਰਿਹਾ ਜੀ ਇਨਕਲੂਸਿਵ ਸਰਕਾਰ ਬਣਾਓ ਤੁਸੀਂ, ਤਾਂ ਅਸੀਂ ਦੇਖਾਂਗੇ ਵੀ ਤੁਸੀਂ 200 ਮਿਲੀਅਨ ਮੁਸਲਮਾਨਾਂ ਨੂੰ ਬਾਹਰ ਕੱਢਿਆ ਹੋਇਆ, ਤੁਸੀਂ ਕਿੰਨੇ ਮੁਸਲਮਾਨਾਂ ਨੂੰ ਜਿਹੜਾ ਤੁਹਾਡੀ ਪਾਰਟੀ ਟਿਕਟ ਦਿੰਦੀ ਹੈ ਤੇ ਕਿੰਨਿਆਂ ਦੀ ਰਿਪਰੈਜ਼ੈਂਟੇਸ਼ਨ ਹੈ ਪਾਰਲੀਮੈਂਟ। ਹੁਣ ਇਹ ਸਾਰੇ ਦੇ ਮੌਕੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਕਹਿ ਰਿਹਾ ਹੈ ਸਾਵਰਕਰ ਐਜ਼ ਐਨ ਆਈਕਨ ਆਫ ਇੰਡੀਅਨ ਹਿਸਟਰੀ। ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਤੁਸੀਂ ਇਹ ਦੇਖੋ, ਉਹ ਕਹਿੰਦੇ ਵੀ ਜਿਹੜੀ ਉਹਨੇ ਮਰਸੀ ਪਟੀਸ਼ਨ ਫਾਈਲ ਕੀਤੀ, ਸਾਵਰਕਰ ਨੇ ਮਾਫੀ ਮੰਗੀ ਅੰਗਰੇਜ਼ਾਂ ਤੋਂ ਕਿ ਮੈਨੂੰ ਬਾਹਰ ਕੱਢ ਦਿਓ, ਉਹ ਗਾਂਧੀ ਦੇ ਕਹਿਣ ਤੇ ਕੀਤੀ ਸੀ। ਕਿਉਂਕਿ ਹੁਣ ਦਿਖਾਓ ਕਿਤੇ ਗਾਂਧੀ ਨੇ ਉਹਨੂੰ ਕਿਹਾ ਵੀ ਤੂੰ ਮਾਫੀ ਮੰਗ ਕੇ ਬਾਹਰ ਆ। ਗਾਂਧੀ ਨੇ ਉਹਨੂੰ ਇਹ ਤਾਂ ਕਿਉਂਕਿ ਸਾਵਰਕਰ ਵਾਇਲੈਂਸ ਪ੍ਰਚਾਰਦਾ ਸੀ, ਉਹਨੇ ਕਿਹਾ ਹੋਣਾ ਵੀ ਤੂੰ ਵਾਇਲੈਂਸ ਨਾ ਕਰ, ਲੇਕਿਨ ਐਸਾ ਕੋਈ ਰਿਕਾਰਡ ਨਹੀਂ ਹੈ ਕਿ ਜੀ ਗਾਂਧੀ ਦੇ ਕਹਿਣ ਤੇ ਉਹਨੇ ਮਰਸੀ ਪੈਟੀਸ਼ਨ ਕੀਤੀ। ਔਰ ਉਹਦੇ 'ਚ ਇਹ ਮੋਹਨ ਭਾਗਵਤ ਕਹਿ ਰਿਹਾ ਹੀ ਵਾਜ਼ ਐਨ ਆਈਕਨ ਆਫ ਇੰਡੀਅਨ ਹਿਸਟਰੀ ਐਂਡ ਵਿਲ ਰਿਮੇਨ ਸੋ। ਇਹ ਰਾਜਨਾਥ ਸਿੰਘ ਔਰ ਦੂਜਾ ਇਹਨਾਂ ਦੋਨਾਂ ਦਾ ਉਹਨੂੰ ਕਿਹਾ ਜੀ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਪਰ ਉਹ ਜਿਹੜਾ ਉਹਨੂੰ ਘਟੀਆ ਦੇਖਣਾ ਇਹ ਠੀਕ ਨਹੀਂ ਹੈ। ਔਰ ਇਹ ਸਾਰੇ ਦੇ ਥੱਲੇ ਸਾਵਰਕਰ ਵਾਜ਼ ਵੈਰੀ ਫੋਰਥਰਾਈਟ ਇਨ ਸੇਇੰਗ ਇੰਡੀਆਜ਼ ਰਿਲੇਸ਼ਨਸ ਵਿਦ ਅਦਰ ਕੰਟਰੀਜ਼ ਸ਼ੁੱਡ ਡਿਪੈਂਡ ਔਨ ਹਾਊ। ਹੁਣ ਇਹੀ ਸਾਵਰਕਰ ਹਿਟਲਰ ਦਾ ਵੀ ਮੁਸੋਲਿਨੀ ਦਾ ਵੀ ਐਡਮਾਇਰਰ, ਜੋ ਹੱਲ ਯਹੂਦੀਆਂ ਦਾ ਕੱਢਿਆ ਨਾਜ਼ੀਆਂ ਨੇ ਉਹ ਇੱਥੇ ਮੁਸਲਮਾਨਾਂ ਨਾਲ ਹੋਣਾ ਚਾਹੀਦਾ, ਇਹਦੇ ਵੀ ਐਡਵੋਕੇਟ। ਔਰ ਭਾਗਵਤ ਇਹ ਕਹਿ ਰਿਹਾ
ਕਿ ਜੀ ਸਾਵਰਕਰ's ideology ਹਿੰਦੂਤਵਾ never suggested differentiation between people on the basis of their culture। ਉਹਨੇ ਕਿਹਾ ਜੀ ਹੈ ਹੀ, ਫਿਰ ਨਫ਼ਰਤ ਕਿਹਨੇ ਫੈਲਾਈ, ਹਿੰਦੂਤਵਾ ਕਿੱਥੋਂ ਆਇਆ? ਕਹਿ ਰਿਹਾ, ਉਹਨੇ ਕਿਹਾ ਜੀ ਸਾਵਰਕਰ ਜਿਹੜਾ ਹੈ ਉਹ ਤਾਂ ਕਹਿੰਦਾ ਸੀ ਅਸੀਂ ਇੱਕੋ ਹੀ ਧਰਤੀ ਦੇ ਬੱਚੇ ਆ, ਇਸ ਲਈ ਸਾਡੀ ਇੱਕੋ ਹੀ ਮਦਰਲੈਂਡ ਹੈ। ਔਰ ਇਸ ਸਾਰੇ 'ਚ ਉਹਨੂੰ ਉਰਦੂ ਬੜਾ ਪਸੰਦ ਸੀ, ਉਹ ਗਜ਼ਲਾਂ ਵੀ ਉਰਦੂ ਦੀਆਂ ਜਿਹੜਾ ਉਹਨੇ ਲਿਖੀਆਂ ਨੇ, ਇਸ ਲਈ ਉਹ ਹੀ ਡਿਡਨਟ ਹੇਟ ਮੁਸਲਿਮਸ। ਉਹਦੀ ਤਾਂ ਸਾਰੀ ਆਈਡੀਓਲੋਜੀ ਨਾਲ ਕਾਇਦੇ ਆਜ਼ਮ ਨੇ ਤਾਂ ਟੂ ਨੇਸ਼ਨ ਥਿਊਰੀ ਮੱਚ ਲੇਟਰ ਦਿੱਤੀ, ਕਿਉਂਕਿ ਇਹਨੇ ਜੜ੍ਹਾਂ ਲਾ ਦਿੱਤੀਆਂ ਸੀ ਹਿੰਦੂਤਵਾ ਦੀ ਆਈਡੀਓਲੋਜੀ ਦੇ ਥੱਲੇ। ਨਫ਼ਰਤ ਚਾਰ ਚਫੇਰੇ ਸੀ ਔਰ ਉਸ ਨਫ਼ਰਤ ਦੇ ਅੰਦਰ ਗਾਂਧੀ ਵਰਗੇ ਵੀ ਭਾਵੇਂ ਸੈਕੂਲਰਿਜ਼ਮ ਦੇ ਥੱਲੇ ਸੀ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗੀ। ਔਰ ਉਹੀ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਇਧਰ ਸਾਵਰਕਰ ਨੇ ਹਿੰਦੂ ਮਹਾਸਭਾ 'ਚ ਰੱਖੀ, ਵਿਦਨ ਕਾਂਗਰਸ ਪਟੇਲ, ਗੋਬਿੰਦ ਵੱਲਭ ਭਾਈ ਪਟੇਲ ਜਿਹਨੂੰ ਜਿਹੜਾ ਉਹ ਪਹਿਲਾ ਹੋਮ ਮਿਨਿਸਟਰ ਬਣਾਇਆ ਗਿਆ, ਉਹਨਾਂ ਨੇ ਅੱਗੋਂ ਤੋਰੀ। ਔਰ ਉਹਨੇ ਐਂਡ 'ਚੋਂ ਕਹਿ ਰਿਹਾ ਭਾਗਵਤ, ਹਿੰਦੂਤਵਾ ਇਜ਼ ਵਨ ਵਿਚ ਇਜ਼ ਐਟਰਨਲ। ਐਟਰਨਲ ਜਾਂ ਰੱਬ ਐਟਰਨਲ ਹੁੰਦਾ ਹੈ ਤੇ ਜਾਂ ਹੁਣ ਇਹ ਕਹਿੰਦਾ ਵੀ ਹਿੰਦੂਤਵਾ ਐਟਰਨਲ ਹੈ। ਔਰ ਇਹ ਜਿਹੜਾ ਟਾਕ ਆਫ ਸੈਪਰੇਟਿਜ਼ਮ ਕੈਨ ਨਾਟ ਬੀ ਅ ਮੈਟਰ ਆਫ ਪ੍ਰਿਵਿਲੇਜ। ਇਹ ਹੁਣ ਉਹਨਾਂ ਸਾਰਿਆਂ ਨੂੰ ਸਣੇ ਸਿੱਖਾਂ ਨੂੰ ਇਹ ਕਹਿਣਾ ਕਿ ਵੀ ਇਹ ਅਸੀਂ ਤੁਹਾਨੂੰ ਅੱਡ ਹੋਣ ਦੀ ਜਿਹੜੀ ਹੈ ਗੱਲ ਮੂੰਹੋਂ ਨਹੀਂ ਕੱਢਣ ਦਿਆਂਗੇ। ਔਰ ਉਹਨਾਂ ਨੇ ਕਿਹਾ ਸਾਵਰਕਰ ਹੈਡ ਸੈਡ देयर शुड बी नो अपीसमेंट ਆਫ ਐਨੀਬਡੀ। ਇਹਨਾਂ ਦੀ ਸਾਰੀ ਆਈਡੀਓਲੋਜੀ ਇਹ ਹੈ ਕਿ ਜੀ ਦੇਖੋ ਇਹ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਪਾਕਿਸਤਾਨ ਬਣਾਇਆ, ਇੰਡੀਆ 'ਚ ਵੀ ਸੈਕੂਲਰਿਜ਼ਮ ਦਾ ਜਿਹੜਾ ਇਸ ਲਈ ਰੱਖਿਆ ਕਨਸਟੀਟਿਊਸ਼ਨ ਕਿ ਮੁਸਲਮਾਨਾਂ ਦੀ ਅਪੀਜ਼ਮੈਂਟ ਹੈ ਔਰ ਇਹ ਜਿਹੜਾ ਇਹਨੂੰ ਇਹ ਖਤਮ ਕਰਨਾ ਹੋਏਗਾ। ਉਹਨਾਂ ਨੇ ਕਿਹਾ ਕਿ ਆਫਟਰ 2014 ਦਾ ਨੈਸ਼ਨਲ ਪਾਲਿਸੀ ਵਿਲ ਫੋਲੋ ਦਾ ਸਿਕਿਉਰਿਟੀ ਪਾਲਿਸੀ ਵਿਚ ਹੈਜ਼ ਬਿਕਮ ਕਲੀਅਰ ਕਿ ਅਸੀਂ ਹੁਣ 2014 'ਚ ਸਾਡੀ ਸਰਕਾਰ ਬਣ ਗਈ ਹੈ ਔਰ ਲਗਾਤਾਰ 2019 'ਚ ਵੀ ਬਣੀ ਔਰ ਅਸੀਂ ਜਿਹੜਾ ਉਹ ਸਾਵਰਕਰ ਨੂੰ ਹੀ ਫੋਲੋ ਕਰਾਂਗੇ ਔਰ ਆਲਰੇਡੀ ਫੋਲੋ ਕਰ ਰਹੇ ਨੇ। ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਨਾਲ ਦੀ ਨਾਲ ਖਬਰ ਹੈ ਕਿ ਕਿਵੇਂ ਨਾਓ ਹਰਿਆਣਾ ਗਵਰਨਮੈਂਟ EMPLOYEES ਕੈਨ ਪਾਰਟਿਸਿਪੇਟ ਇਨ RSS ਐਕਟੀਵਿਟੀਜ਼। ਸਰਕਾਰੀ ਮੁਲਾਜ਼ਮ RSS ਦੀਆਂ ਪਰੇਡਾਂ 'ਚ ਸ਼ਾਮਲ ਹੋ ਸਕਣਗੇ। ਉਹੀ RSS ਹੈ ਜਿਹੜੇ 75 ਸਾਲ 'ਚ 3 ਵਾਰ ਬੈਨ ਹੋਈ, ਜਿਹੜੀ RSS ਨੇ ਗਾਂਧੀ ਦਾ ਮਰਡਰ ਕੀਤਾ, ਜਿਹੜੀ RSS ਜਿਹੜੀ ਹੈ ਉਹਨੇ ਬਾਬਰੀ ਮਸਜਿਦ ਢਾਣ ਦਾ ਕੰਮ ਕੀਤਾ, ਜਿਹੜੇ ਅੱਜ ਉਹ ਬੇਸ਼ੱਕ ਲਵ ਜਿਹਾਦ ਦਾ ਫੋਕਾ ਇੱਕ ਡਰ ਪੈਦਾ ਹੋਏ ਜਾਂ ਗਾਂ ਮਾਤਾ ਦਾ ਹੋਏ ਜਾਂ ਹੁਣ ਈਵਨ ਦਿੱਲੀ ਯੂਨੀਵਰਸਿਟੀ 'ਚ ਕੇਰਲਾ ਦੇ ਸਟੂਡੈਂਟ ਜ਼ਿਆਦਾ ਨੰਬਰ ਦੇ ਕੇ ਲਿਆਂਦੇ ਜਾ ਰਹੇ ਨੇ, ਉਹਨੂੰ ਐਜੂਕੇਸ਼ਨ ਜਿਹਾਦ ਕਹਿ ਰਹੇ ਨੇ। ਸੋ ਹਰਿਆਣਾ ਸਰਕਾਰ ਨੇ ਇਹ ਜਿਹੜਾ 2 ਆਰਡਰ ਜਿਹੜੇ ਇੱਕ 1967 ਦੇ ਵਿੱਚ ਸੀ ਔਰ 1980 'ਚ ਸੀ ਕਿ ਦੇ ਹੈਵ ਰਿਸਟ੍ਰੇਨਡ ਇਟਸ EMPLOYEES ਫਰੋਮ ਪਾਰਟਿਸਿਪੇਟਿੰਗ ਇਨ ਐਕਟੀਵਿਟੀਜ਼ ਆਫ RSS, ਕਿਉਂਕਿ ਸੈਮਾਈ ਮਿਲਟਰੀ ਹੈ। ਉਹਨਾਂ ਨੇ ਉਹ ਦੋਨੋਂ ਜਿਹੜੇ ਨੇ ਉਹ ਵਾਪਸ ਲੈ ਲਏ ਨੇ ਔਰ ਹੁਣ ਜਿਹੜੇ ਸਰਕਾਰੀ ਮੁਲਾਜ਼ਮ ਮਿਲੀਅਨਸ ਨੇ ਉਹ ਸਵੇਰੇ ਤੁਹਾਨੂੰ ਡਾਂਗਾ ਲੈ ਕੇ ਸੈਮਾਈ ਆਟੋਮੈਟਿਕ ਵੈਪਨ ਲੈ ਕੇ ਗਰਾਊਂਡਸ ਦੇ ਵਿੱਚ ਰਿਹਰਸਲ ਕਰਦੇ ਨਜ਼ਰ ਆਣਗੇ ਕਿ ਉਹਨਾਂ ਨੇ ਘੱਟ ਗਿਣਤੀਆਂ ਦਾ ਕਾਂਡ ਕਿਵੇਂ ਕਰਨਾ ਹੈ। ਸੋ ਇਹ ਜੇ ਹੁਣ ਇਹਨੂੰ ਹਿੰਦੂ ਨੇਸ਼ਨ ਨਹੀਂ ਕਹਿੰਦੇ ਤੇ ਹਿੰਦੂ ਨੇਸ਼ਨ ਕਿਹਨੂੰ ਕਹਿੰਦੇ ਨੇ? ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।